ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਖਬਰਾਂ ਦਾ ਇਸ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ ਜੀ। ਖਬਰ 'ਤੇ ਨਜ਼ਰ, ਅਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਭਾਰਤ ਤੋਂ ਜੁੜੇ ਨੇ ਜੀ ਪ੍ਰਵੀਨ ਸ਼ਰਮਾ ਜੀ। ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਜੀ। ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਧੰਨਵਾਦ ਜੀ ਤੁਹਾਡਾ। ਔਰ ਵਿਸ਼ਵ ਭਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਜੀ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਨੰਬਰ 408 272 2500। ਕ੍ਰਿਸ਼ਨ ਧਨੋਟਾ ਜੀ ਯੂਬਾ ਸਿਟੀ ਤੋਂ, ਸਤਪਾਲ ਸਿੰਘ ਜੀ ਟਰੇਸੀ ਤੋਂ, ਜੱਸੀ ਗਿੱਲ ਜੀ ਬੇਕਸਫੀਲਡ ਤੋਂ, ਮੇਜਰ ਸਿੰਘ ਜੀ ਫਰੈਜ਼ਨੋ ਤੋਂ, GN ਲਿਊਮੈਨ ਟਾਇਰ ਵਾਸ਼, ਆਇਲ ਚੇਂਜ, ਏਅਰ ਬ੍ਰੇਕ, ਨਵੇਂ ਪੁਰਾਣੇ ਟਾਇਰ, ਸੈਂਟਾ ਨੀਲੈਂਡ ਮਡੇਰਾ, ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਜੀ। ਨਿੰਮਾ ਜੀ ਨੂੰ ਸੰਪਰਕ ਕਰੋ 209 277 0113। ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪ੍ਰਵੀਨ ਜੀ, ਅੱਜ ਦਾ ਇਹ ਖਬਰਾਂ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਸੁਖਬੀਰ ਬਾਦਲ ਸਦਨ ਨੂੰ ਗੁੰਮਰਾਹ ਕਰਨ ਦੇ ਪਾਏ ਗਏ ਦੋਸ਼ੀ। ਦੇਖੋ, ਸੁਖਬੀਰ ਬਾਦਲ ਨੇ ਨਾ, ਤੁਹਾਨੂੰ ਯਾਦ ਹੋਣਾ, ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀਗੀ। ਤੇ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਰਿਪੋਰਟ ਆ, ਇਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਤੇ ਕੈਪਟਨ ਜਿਹੜੇ ਆ ਕੈਪਟਨ ਚੰਨਣ ਸਿੰਘ ਸਿੱਧੂ ਦੇ ਘਰ ਜਸਟਿਸ ਰਣਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦੀ ਮੀਟਿੰਗ ਹੋਈ ਆ, ਤੇ ਇਹਨਾਂ ਦੀ ਮੀਟਿੰਗ ਦੇ ਦੌਰਾਨ ਇਹ ਰਿਪੋਰਟ ਬਣੀ ਹੈ। ਸੁਖਬੀਰ ਸਿੰਘ ਬਾਦਲ ਨੇ ਗੱਲਾਂ ਕੀਤੀਆਂ ਸੀਗੀਆਂ। ਪਰ ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਦੋਸ਼ਾਂ ਨੂੰ ਗੰਭੀਰ ਮੰਨਿਆ ਸੀਗਾ ਸਾਡੀ ਜਿਹੜੀ ਪੰਜਾਬ ਵਿਧਾਨ ਸਭਾ, ਤੇ ਉਹਨੇ 5 ਮੈਂਬਰੀ ਕਮੇਟੀ ਬਣਾਈ ਸੀਗੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ। ਇਹਦੇ ਵਿੱਚ ਸੀਗੇ ਕੁਲਦੀਪ ਸਿੰਘ ਵੈਦ ਸੀਗੇ, ਅਮਿਤ ਵਿਜ ਸੀਗੇ, ਕੁਲਤਾਰ ਸਿੰਘ ਸੰਧਵਾ ਸੀਗੇ, ਦਿਲਰਾਜ ਸਿੰਘ ਭੂੰਦੜ ਸੀਗੇ, ਤੇ ਇਹ ਮੈਂਬਰ ਸੀਗੇ। ਹੁਣ ਇਹਨੇ ਆਪਣੀ ਜਿਹੜੀ ਰਿਪੋਰਟ ਹੈ ਇਹ ਮੇਜ਼ ਤੇ ਰੱਖ ਦਿੱਤੀ ਹੈ, ਸਦਨ ਦੇ ਮੇਜ਼ ਤੇ ਰੱਖੀ। ਤੇ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਬੰਦੇ ਨੇ, ਸੁਖਬੀਰ ਸਿੰਘ ਬਾਦਲ ਨੇ, ਸਦਨ ਨੂੰ ਗੁੰਮਰਾਹ ਕੀਤਾ ਹੈ ਤੇ ਉਹਨਾਂ ਦੀ ਨਿੰਦਾ ਕੀਤੀ ਗਈ ਹੈ। ਤੇ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਹੈ, ਜਿਹੜੀ ਮੁੱਖ ਮੰਤਰੀ ਨਾਲ 8 ਵਜੇ ਮੀਟਿੰਗ ਹੋਈ ਸੀ ਤੇ ਕਮੇਟੀ ਕਹਿੰਦੀ ਹੈ ਕਿ ਮੁੱਖ ਮੰਤਰੀ ਦੇ ਘਰੇ ਜਿਹੜੇ ਕੈਮਰੇ ਲੱਗੇ, ਇੰਸਪੈਕਟਰ ਜਨਰਲ ਪੁਲਿਸ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਹੈ ਜਿਹੜੀ, ਉਹਨੇ ਰਿਪੋਰਟ ਦਿੱਤੀ ਹੈ ਕਿ 26 ਅਗਸਤ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ CCTV ਰਿਕਾਰਡਿੰਗ ਨੂੰ ਗੌਰ ਨਾਲ ਚੈੱਕ ਕੀਤਾ ਗਿਆ ਕਿ ਕਿਤੇ ਵੀ ਦਾਦੂਵਾਲ ਦੀ ਗੱਡੀ ਜਾਂ ਦਾਦੂਵਾਲ ਮੁੱਖ ਮੰਤਰੀ ਦੀ ਹੈਸ ਤੇ ਦਿਖਾਈ ਨਹੀਂ ਦਿੱਤੀ। ਇਸੇ ਤਰ੍ਹਾਂ ਕੈਪਟਨ ਚੰਨਣ ਸਿੰਘ ਸਿੱਧੂ ਦੇ ਘਰ ਜਿਹੜੀ ਜਸਟਿਸ ਰਣਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ਦੀ ਮੀਟਿੰਗ ਦੀ ਗੱਲ ਹੋਣ ਦੀ ਗੱਲ ਕਹੀ ਹੈ, ਇਹਦਾ ਵੀ ਰਿਕਾਰਡ ਚੈੱਕ ਕੀਤਾ ਗਿਆ। ਤੇ ਜਿਹੜੇ ਮੋਬਾਈਲ ਨੰਬਰ ਸੀਗੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਸਦਨ ਦੇ ਵਿੱਚ ਦੱਸੇ ਸੀਗੇ, ਉਹਨਾਂ ਦੀ ਲੋਕੇਸ਼ਨ ਵੱਖ-ਵੱਖ ਕੰਪਨੀਆਂ ਤੋਂ ਲਈ ਗਈ ਹੈ। ਤੇ ਮੋਬਾਈਲ ਕੰਪਨੀਆਂ ਤੋਂ ਰਿਪੋਰਟ ਮੰਗੀ ਤਾਂ ਕੰਪਨੀਆਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਮੋਬਾਈਲ ਟਾਵਰ ਜਿਹੜੀ ID ਹੁੰਦੀ ਹੈ ਉਹ 15 ਡਿਜਿਟ ਦੇ ਵਿੱਚ ਨਿਊਮੈਰਿਕ ਹੁੰਦੀ ਹੈ, ਇਹ ਅਲਫਾ ਨਿਊਮੈਰਿਕ ਨਹੀਂ ਹੁੰਦੀ। ਇਸ ਤਰ੍ਹਾਂ ਮੋਬਾਈਲ ID ਵੀ ਸਹੀ ਨਹੀਂ ਹੈ। ਤੇ ਸੁਖਬੀਰ ਸਿੰਘ ਬਾਦਲ ਵੱਲੋਂ ID ਦੇ ਸਮੇਂ ਦਾ ਜਿਹੜਾ 24 ਘੰਟੇ ਦਾ ਸਮਾਂ ਦਿੱਤਾ ਗਿਆ, ਫਾਰਮੈਟ ਵੀ ਗਲਤ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਇੱਕ ਧਿਆਨ ਸਿੰਘ ਮਾਨ ਦਾ ਨੰਬਰ ਦਿੱਤਾ ਸੀਗਾ, ਉਹ ਵੀ ਗਲਤ ਹੈ। ਸੋ ਕਮੇਟੀ ਦੀ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਤੱਥਾਂ ਤੋਂ ਉਲਟ ਗੱਲ ਕੀਤੀ ਹੈ, ਸਦਨ ਨੂੰ ਗੁੰਮਰਾਹ ਕੀਤਾ, ਤੇ ਇਹ ਗੁੰਮਰਾਹ ਕਰਨ ਵਾਲੀ ਬਿਆਨਬਾਜ਼ੀ ਹੈ। ਤੇ ਸਦਨ ਦਾ ਬਹੁਤ ਸਾਰਾ ਕੀਮਤੀ ਸਮਾਂ ਗਲਤ ਬਿਆਨਬਾਜ਼ੀ ਤੇ ਸ਼ੋਰ ਸ਼ਰਾਬਾ ਕਰਕੇ ਜ਼ਾਇਆ ਕੀਤਾ ਹੈ। ਹੁਣ ਮੰਨਿਆ ਜਾ ਰਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਧਿਆਨ ਹਟਾਉਣ ਦੇ ਲਈ ਇਹ ਕਿਹਾ। ਇਹ ਕਮੇਟੀ ਦੀ ਰਿਪੋਰਟ ਤੇ ਵੀ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਇਕੱਲਾ ਵਿਧਾਇਕ ਨਹੀਂ ਗਾ, ਉਹ ਪਾਰਟੀ ਦਾ ਪ੍ਰਧਾਨ ਵੀ ਹੈ, ਤੇ ਇਸ ਕਰਕੇ ਸਮਾਜ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਹੋਰ ਹੀ ਵੱਧ ਜਾਂਦੀ ਹੈ, ਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਦਾ ਮੈਂ ਬਿਆਨ ਸੁਣ ਰਿਹਾ ਸੀਗਾ ਇੱਕ ਮੀਡੀਆ ਰਿਪੋਰਟ ਤੇ ਉਹ ਕਹਿੰਦੇ ਕਿ ਜੀ ਸੁਖਬੀਰ ਸਿੰਘ ਬਾਦਲ ਨੂੰ ਇਸ ਦੀ ਮਾਫੀ ਮੰਗਣੀ ਚਾਹੀਦੀ ਹੈ। ਦੇਖੋ, ਸੁਖਬੀਰ ਸਿੰਘ ਬਾਦਲ ਇੱਕ ਇਹ ਆਗੂ ਹੈ, ਉਹ ਪਹਿਲਾਂ ਕਹਿੰਦਾ ਰਿਹਾ ਜੀ ਜੋ ਕੁਛ ਹੈ ਹੋਟਲ ਮੇਰੇ ਨਹੀਂ, ਫਲਾਨਾ ਨਹੀਂ। ਜਦੋਂ ਉਹਦੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਉਹਦੀ ਕਿਸੇ ਨੇ ਇੱਥੇ ਇੱਕ ਅਦਾਰਾ ਵਾ, ਉਹਨਾਂ ਨੇ ਇੰਟਰਵਿਊ ਕੀਤੀ ਤੇ ਉਹ ਕਹਿੰਦਾ ਹਾਂ ਮੇਰੇ ਕੋਲ ਹੋਟਲ ਹੈ, ਉਹ ਸਾਰਾ ਕੁਛ ਮੰਨ ਕੇ ਕਹਿੰਦਾ ਹਾਂ ਮੇਰੀਆਂ ਬੱਸਾਂ ਵੀ ਹੈ। ਸੋ ਇਹ ਚੀਜ਼ ਹੈ। ਅੱਜ ਵੀ ਉਹ ਕਹਿਣਗੇ ਕਿ ਨਹੀਂ ਇਹ ਗਲਤ ਹੈ ਜਾਂ ਇਹ ਹੋ ਨਹੀਂ ਸਕਦਾ, ਜਾਂ ਜੋ ਵੀ ਅੱਜ ਉਹ ਇਸ ਚੀਜ਼ ਨੂੰ ਡਰਾਈ ਕਰਨਗੇ ਕਿ ਜੀ ਮੈਂ ਤਾਂ ਤੱਥ ਦਿੱਤੇ ਸੀਗੇ ਇਹਨਾਂ ਨੇ। ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਹਨਾਂ ਨੇ ਕਿਹਾ ਸੀਗਾ ਕਿ ਇਹਦਾ ਜੀ ਘੜੀ ਘੜਾਈ ਸਕ੍ਰਿਪਟਡ ਹੈ, ਤੇ ਜਿਹੜੇ ਦੋਸ਼ ਹੈ ਰੱਦ ਕਰਨ ਉਹਨਾਂ ਨੂੰ ਕੀ ਔਖੇ ਹੈ। ਪਰ ਮੇਰੇ ਖਿਆਲ ਦੇ ਨਾਲ ਸਦਨ ਦਾ ਜਿਹੜਾ ਸਮਾਂ ਵਾ ਬਹੁਤ ਕੀਮਤੀ ਆ। ਉਹ ਸੁਖਬੀਰ ਸਿੰਘ ਬਾਦਲ ਨੇ ਉੱਥੇ ਇਹੋ ਜਿਹੀਆਂ ਗੱਲਾਂ ਕਰਕੇ ਜਿਹੜੀ ਕਮੇਟੀ ਦੀ ਰਿਪੋਰਟ ਹੈ ਜਾਂ ਉਹਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਤਾਂ ਸਦਨ ਨੂੰ ਗੁੰਮਰਾਹ ਕੀਤਾ ਵਾ। ਔਰ ਇਸ ਮਸਲੇ ਦੇ ਵਿੱਚ ਆਪਾਂ ਸੁਖਬੀਰ ਸਿੰਘ ਬਾਦਲ ਨੂੰ, ਜੇ ਸੁਖਬੀਰ ਸਿੰਘ ਬਾਦਲ ਸਹੀ ਨੇ ਤਾਂ ਇਹ ਰਿਪੋਰਟ ਦਾ ਖੰਡਨ ਕਰਨ ਇਸਦਾ। ਜੀ ਬਿਲਕੁਲ ਜੀ ਬਿਲਕੁਲ। ਦਿਖ ਰਿਹਾ ਹੈ ਕਿ ਸੁਖਬੀਰ ਬਾਦਲ ਜੀ ਨੂੰ ਇੱਥੇ ਜਵਾਬ ਚੰਗੀ ਤਰ੍ਹਾਂ ਇਸ ਚੀਜ਼ ਦਾ ਦੇਣਾ ਪੈਣਾ ਜਿਹੜਾ। ਅਤੇ ਜੀ ਅਗਲੀ ਖਬਰ ਜੀ, ਪੰਚਾਇਤੀ ਚੋਣਾਂ ਲੜਨ ਵਾਲਿਆਂ ਨੂੰ ਮਿਲੀ ਵੱਡੀ ਰਾਹਤ।
ਦੇਖੋ ਜੀ, ਪੰਚਾਇਤੀ ਚੋਣਾਂ ਜਦੋਂ ਕੋਈ ਬੰਦਾ ਨਾ ਆਪਣੀ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਦਾ ਤੇ ਉਹਨਾਂ ਨੂੰ NOC ਜਾਂ ਕੋਈ ਹੋਰ ਸਰਟੀਫਿਕੇਟ ਲੈਣੇ ਪੈਂਦੇ ਸੀਗੇ, ਬਹੁਤ ਸਾਰੇ ਸਰਟੀਫਿਕੇਟ ਲੈਣੇ ਪੈਂਦੇ ਸੀਗੇ। ਤੇ ਹੁਣ ਪਰ ਇਹ ਹੈ ਸੋਧ ਕਰਤੀ ਵੀ ਜਿਹੜਾ ਕੋਈ ਬੰਦਾ ਪੰਚਾਇਤੀ ਚੋਣ ਲੜਦਾ ਮੈਂਬਰੀ ਦੀ ਜਾਂ ਸਰਪੰਚ ਦੀ, ਤਾਂ ਉਹ ਹੁਣ ਕੀ ਹੋਊਗਾ ਕਿ ਜਿਹੜੀ ਸਿਰਫ ਆਪਣਾ ਹਲਫੀਆ ਬਿਆਨ ਦੇ ਸਕਦਾ ਵਾ, ਹਲਫੀਆ ਬਿਆਨ ਦੇ ਕੇ ਉਹ ਚੋਣ ਲੜ ਸਕਦਾ ਤੇ ਹਲਫੀਆ ਬਿਆਨ ਦਰੁਸਤ ਪਾਏ ਜਾਣ, ਜਦੋਂ ਦਰੁਸਤ ਪਾਇਆ ਗਿਆ ਤਾਂ ਉਸ ਤੋਂ ਬਾਅਦ ਉਹ ਯੋਗ ਚੋਣ ਲੜਨ ਦੇ ਯੋਗ ਸਮਝਿਆ ਜਾਊਗਾ ਉਹਨੂੰ। ਪਹਿਲਾਂ ਕੀ ਹੁੰਦਾ ਸੀਗਾ ਵੀ ਪਾਰਟੀਆਂ ਦੇ ਉਮੀਦਵਾਰਾਂ ਲਈ ਨਾ NOC ਸਰਟੀਫਿਕੇਟ ਲੈਣਾ ਜਾਂ ਹੋਰ ਜਿਹੜੇ ਸੰਬੰਧਿਤ ਮਤਲਬ BDPO ਪਾਸੋਂ ਕੋਈ ਹੋਰ ਜਿਹੜੀਆਂ ਫਾਰਮੈਲਿਟੀਜ਼ ਕਰਵਾਉਣੀਆਂ ਸੀਗੀਆਂ, ਇਹ ਬਹੁਤ ਉਮੀਦਵਾਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਸੀਗੀ, ਮੁਸੀਬਤ ਸੀ, ਕਿਉਂਕਿ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਵੱਲੋਂ ਕਾਂਗਰਸ ਦੇ ਉੱਪਰ ਦੋਸ਼ ਲਾਏ ਜਾਂਦੇ ਰਹੇ ਕਿ ਸਿਆਸੀ ਦਬਾਅ ਦੇ ਹੇਠ ਜਿਹੜੇ ਸੰਬੰਧਿਤ ਅਧਿਕਾਰੀ ਹੁੰਦੇ ਆ ਉਹ ਪੰਚਾਇਤੀ ਜਿਹੜੇ ਪੰਚਾਇਤੀ ਚੋਣਾਂ ਲੜਦੇ ਆ ਉਮੀਦਵਾਰ, ਉਹਨਾਂ ਨੂੰ ਜਾਣਬੁੱਝ ਕੇ ਸਰਟੀਫਿਕੇਟ ਜਾਰੀ ਨਹੀਂ ਕਰਦੇ। ਇਹਨਾਂ ਸਮੱਸਿਆ ਨੂੰ ਹੱਲ ਕਰਦਿਆਂ ਹੁਣ ਪੰਜਾਬ ਜਿਹੜੇ ਮੁੱਖ ਚੋਣ ਅਧਿਕਾਰੀ ਆ ਉਹਨਾਂ ਨੇ ਸਾਰੇ ਜ਼ਿਲ੍ਹਾ ਤੇ ਅਧਿਕਾਰੀਆਂ ਨੂੰ ਜਾਂ ਡਿਪਟੀ ਕਮਿਸ਼ਨਰਾਂ ਨੂੰ, ਸਹਾਇਕ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਹਨਾਂ ਨੂੰ ਪੱਤਰ ਜਾਰੀ ਕਰਤਾ ਵੀ ਇਹ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਹੈ ਇਹ ਸਿਰਫ ਹਲਫੀਆ ਬਿਆਨ ਦੇ ਨਾਲ ਤੁਸੀਂ ਜਿਹੜੇ ਆ ਉਹ ਲੈ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਘੱਟੋ ਘੱਟ ਸਮਾਂ ਹੋਣ ਕਰਕੇ ਜਿਹੜਾ ਉਮੀਦਵਾਰਾਂ ਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਹੈ ਜਾਂ ਨੋ ਡਿਊ ਸਰਟੀਫਿਕੇਟ ਹੈ ਉਹ ਮੁਸ਼ਕਿਲ ਆਉਂਦੀ ਸੀਗੀ ਪਹਿਲਾਂ। ਤੇ ਕਿਸੇ ਵੀ ਕਾਰਨ ਦੇ ਵਿੱਚ ਜੇ ਸਰਟੀਫਿਕੇਟ ਹਾਸਲ ਕਰਨ ਦੇ ਵਿੱਚ ਜੇ ਕੋਈ ਸਮਰੱਥ ਹੈ ਤਾਂ ਉਹ ਆਪਣਾ ਹਲਫੀਆ ਬਿਆਨ ਦੇ ਸਕਦਾ ਵਾ। ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਸਾਡਾ ਪ੍ਰੋਸੈਸ ਹੈ ਇੱਕ ਚੋਣ ਲੜਨ ਦਾ ਜਾਂ ਨਾਮਜ਼ਦਗੀਆਂ ਦਾ, ਤਾਂ ਉਹਨੂੰ ਸੁਖਾਲਾ ਕਰਨ ਦਾ ਹੋਰ ਵੀ ਤਰੀਕਾ ਹੈ। ਸੋ ਇਕੱਲਾ ਇਹੀ ਨਹੀਂ ਗਾ, ਮੇਰੇ ਖਿਆਲ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਜਿੱਥੇ ਬੰਦੇ ਦੀ ਖੱਜਲ ਖੁਆਰੀ ਬਹੁਤ ਹੁੰਦੀ ਹੈ। ਸੋ ਇਕੱਲਾ ਜੇ ਆਪਾਂ ਇਹ ਸਮਝੀਏ ਕਿ ਹਾਫੀਆ ਬਿਆਨ ਠੀਕ ਹੈ, ਪਰ ਜਿਹੜੇ ਬੰਦੇ ਦੋਸ਼ ਲਾਉਂਦੇ ਕਿ ਜੀ ਫਲਾਣੇ ਲੀਡਰ ਨੇ ਕਰਕੇ ਮੇਰੇ ਜਿਹੜੇ ਆ ਪਰਚੇ ਸੀਗੇ ਜਾਂ ਮੇਰੇ ਪਾੜ ਗਏ, ਜਾਂ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਤੇ ਬਹੁਤ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ ਸੀਗੀਆਂ, ਬਹੁਤ ਥਾਈਂ। ਮੇਰਾ ਖਿਆਲ ਹੈ ਕਿ 70-80 ਥਾਵਾਂ ਤੇ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਲੰਘ ਕੇ ਗਏ ਆ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਇਕੱਲੀ ਪ੍ਰਕਿਰਿਆ ਸਖਾਲੀ ਕਰਨਾ ਨਹੀਂ ਹੋ ਕੁਛ ਹੁੰਦਾ, ਜਿਹੜਾ ਸਾਰਾ ਚੋਣ ਅਮਲ ਹੈ, ਜਿਹੜਾ ਅਮਲ ਜਿੰਨਾ ਵੀ ਚੋਣ ਨਾਮਜ਼ਦਗੀਆਂ ਤੋਂ ਲੈ ਕੇ ਰਿਜ਼ਲਟ ਤੱਕ, ਉਹ ਸਾਰਾ ਟਰਾਂਸਪੇਰੈਂਟ ਹੋਣਾ ਚਾਹੀਦਾ ਹੈ। ਕਿਉਂਕਿ ਪਿੰਡ ਜਿਹੜਾ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ, ਤੇ ਜੇਕਰ ਪਿੰਡ ਦੇ ਵਿੱਚ ਲੋਕਾਂ ਦਾ ਨੁਮਾਇੰਦਾ ਜਿਹੜਾ ਅਸਲੀ ਚੁਣ ਕੇ ਆਉਂਦਾ ਤਾਂ ਉਹੀ ਉਹਨਾਂ ਦੇ ਹੱਕਾਂ ਦੀ ਗੱਲ ਕਰ ਸਕਦਾ। ਜੇਕਰ ਸਿਆਸੀ ਪਾਰਟੀਆਂ ਦਖਲਅੰਦਾਜ਼ੀ ਕਰਨ ਤਾਂ ਮੇਰੇ ਖਿਆਲ ਦੇ ਨਾਲ ਕਈ ਵਾਰੀ ਉਹ ਬੰਦੇ ਚੁਣ ਲਏ ਜਾਂਦੇ ਜਿਹੜੇ ਕਿ ਹੇਠਲੇ ਪੱਧਰ ਤੇ ਜਿਹਨਾਂ ਨੂੰ ਲੋਕ ਬਹੁਤਾ ਜ਼ਿਆਦਾ ਪਸੰਦ ਨਹੀਂ ਕਰਦੇ, ਉਹ ਜ਼ਿਆਦਾ ਥੋਪ ਲਏ ਜਾਂਦੇ ਜਾਂ ਫਿਰ ਸਿਆਸੀ ਪ੍ਰਭਾਵ ਦਿਖਾ ਕੇ ਉਹਨਾਂ ਤੇ ਸਰਬਸੰਮਤੀ ਕਰਾ ਲਈ ਜਾਂਦੀ ਹੈ। ਜੀ 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 ਜੀ। ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸਾਂ ਰੱਦ। ਇੱਕ ਵੀ ਉੱਥੇ ਛੋਟੇ ਸਾਹਿਬਜ਼ਾਦੇ 10ਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਜੂਤੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਪਾਵਨ ਧਰਤੀ ਤੇ ਸ਼ਹੀਦੀ ਸਭਾ ਹੁੰਦੀ ਹੈ ਉੱਥੇ 11, 12 ਤੇ 13 ਪੋਹ ਨੂੰ ਉੱਥੇ ਕਰਦੀਆਂ ਪਾਰਟੀਆਂ ਸਿਆਸੀ ਕਾਨਫਰੰਸਾਂ। ਇਸ ਵਾਰੀ ਕੀ ਹੋਇਆ ਕਿ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਸਿਆਸੀ ਕਾਨਫਰੰਸ ਨਾ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਦੇਖੋ ਬਹੁਤ ਚੰਗੀ ਗੱਲ ਹੈ, ਬੰਦਾ ਉੱਥੇ ਜਾਂਦਾ ਆਪਣੀ ਕਾਦਤ ਦੇ ਮੁਤਾਬਕ ਉੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਆਉਂਦਾ, ਉੱਥੇ ਆਪਦਾ ਸੋਗ ਮਨਾ ਕੇ ਆਉਂਦਾ, ਨਤਮਸਤਕ ਹੋ ਕੇ ਆਉਂਦਾ, ਗੁਰੂ ਘਰ ਆਪਦੀ ਹਾਜ਼ਰੀ ਲਵਾ ਕੇ ਆਉਂਦਾ। ਪਰ ਸਾਡੇ ਲੀਡਰ ਕੀ ਕਰਦੇ ਆ, ਉੱਥੇ 2-2 ਫੁੱਟ ਚੌੜੇ ਸਪੀਕਰ ਲਾ ਦਿੰਦੇ ਆ ਜਾਂ ਵੱਡੇ DJ ਲਾ ਦਿੰਦੇ ਆ, ਇੱਧਰ ਦੇ ਇੱਕ ਦੂਜੇ ਤੇ ਸਿਆਸੀ ਦੂਸ਼ਣਾਂ ਦੇ। ਇਹ ਤਾਂ ਲੋਕ ਉਹ ਵੀ ਸੁਣੀ ਜਾਂਦੇ ਆ। ਤੁਹਾਡੇ ਮੋਬਾਇਲ ਤੇ ਦੇਖ ਲਓ, ਜਿਹਦੇ ਕਿਤੇ ਮੋਬਾਇਲ ਹੈ ਜਾਂ ਫੇਸਬੁੱਕ ਹੈ, ਕਦੇ ਨਵਜੋਤ ਸਿੰਘ ਸਿੱਧੂ ਨੇ ਫਲਾਣੇ ਨੂੰ ਆਹ ਕਿਹਾ, ਸੁਖਬੀਰ ਸਿੰਘ ਬਾਦਲ ਨੇ ਆਹੀ ਕੁਛ ਤਾਂ ਚੱਲੀ ਜਾਂਦਾ, ਇਹੀ ਕੁਛ ਉੱਥੇ ਚੱਲਣਾ। ਸੋ ਇਹ ਅਸੀਂ ਨਾ ਇੱਕ ਤਰ੍ਹਾਂ ਨਾਲ ਸਾਡੇ ਜਿਹੜੇ ਧਾਰਮਿਕ ਮੇਲੇ ਆ ਉਹਨਾਂ ਦੀ ਅਸੀਂ ਇਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਮਹਿਮਾ ਵਾ ਉਹ ਘਟਾ ਦਿੱਤੀ ਹੈ। ਮੇਰਾ ਮੰਨਣਾ ਵਾ ਕਿ ਇੰਨਾ ਹੀ ਨਹੀਂ, ਜਿਹੜਾ 40 ਮੁਕਤਿਆਂ ਦੀ ਆਪਾਂ ਮਾਝੀ ਸਾਡੇ ਇੱਥੇ ਸ੍ਰੀ ਮੁਕਤਸਰ ਸਾਹਿਬ ਲੱਗਦੀ ਆ, ਉੱਥੇ ਵੀ ਜਿੰਨੇ ਵੀ ਧਾਰਮਿਕ ਮੇਲੇ ਆ ਪੂਰੇ ਪੰਜਾਬ ਦੇ ਵਿੱਚ, ਭਾਵੇਂ ਉਹ 40 ਮੁਕਤਿਆਂ ਦਾ ਮੇਲਾ, ਚਾਹੇ ਉਹ ਇੱਥੇ ਆਪਣੇ ਸ਼ਹੀਦੀ ਜੋੜ ਮੇਲਾ, ਤਾਂ ਉਹ ਸਾਰੇ ਥਾਂ ਹੀ ਬੰਦ ਹੋਣੇ ਚਾਹੀਦੇ ਨੇ। ਕਿਉਂਕਿ ਲੋਕ ਸਿਆਸੀ ਰੌਲਾ ਸੁਣ ਕੇ ਅੱਕੇ ਪਏ ਆ, ਲੋਕਾਂ ਕੋਲ ਇੰਨਾ ਟਾਈਮ ਨਹੀਂ ਗਾ। ਇਹਨਾਂ ਦੀਆਂ ਸਿਆਸੀ ਕਾਨਫਰੰਸਾਂ ਦਾ ਇਕੱਲਾ ਰੌਲਾ ਇਹ ਥੋੜ੍ਹਾ ਕਿ ਸ਼ੋਰ ਪ੍ਰਦੂਸ਼ਣ ਕਰਦੇ ਆ, ਟ੍ਰੈਫਿਕ ਜਾਮ ਲੱਗਦਾ ਵਾ, ਕਿੰਨਾ ਡੀਜ਼ਲ, ਕਿੰਨਾ ਪੈਸਾ, ਕਿੰਨਾ ਟਾਈਮ ਲੋਕਾਂ ਦਾ ਵੇਸਟ ਹੁੰਦਾ ਇਹਨਾਂ ਕਰਕੇ। ਸੋ ਮੇਰੇ ਖਿਆਲ ਦੇ ਨਾਲ ਜਸਟ ਇਹ ਤਾਂ ਵੇਸਟ ਆਫ ਸੋਰਸਿਸ ਆ, ਭਾਵੇਂ ਡੀਜ਼ਲ ਕਹਿ ਲਓ, ਮਨੀ ਕਹਿ ਲਓ, ਪਾਵਰ ਕਹਿ ਲਓ, ਜੋ ਵੀ ਮਰਜ਼ੀ ਕਹਿ ਲਓ, ਇਹ ਨਹੀਂ ਹੋਣਾ ਚਾਹੀਦਾ। ਜਿੰਨੇ ਵੀ ਸਾਡੇ ਧਾਰਮਿਕ ਮੇਲੇ ਘੱਟੋ ਘੱਟ ਉਹਨਾਂ ਤੇ ਸਿਆਸੀ ਕਾਨਫਰੰਸਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਜੀ ਜੀ ਬਿਲਕੁਲ ਜੀ।
ਤੇ ਜੀ ਅਗਲੀ ਖਬਰ, ਭਾਈ ਮੰਡ ਨੇ ਬਰਗਾੜੀ ਮੋਰਚੇ ਨੂੰ ਨਿੱਜੀ ਲਾਹਾ ਲੈਣ ਖਾਤਰ ਲੰਮਾ ਖਿੱਚਿਆ। ਭਾਈ ਅਜਨਾਲਾ ਜੀ ਦਾ ਇਹ ਬਿਆਨ। ਹਾਂਜੀ, ਭਾਈ ਅਜਨਾਲਾ ਜੀ ਨੇ ਗੱਲ ਕਹੀ ਹੈ ਕਿ ਜਿਹੜੇ ਬਰਗਾੜੀ ਵਾਲਾ ਮੰਡੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਿਹੜਾ 1 ਜੂਨ 2018 ਦੇ ਦੌਰਾਨ ਮਤਵਾਲੀ ਜਥੇਦਾਰ ਧਿਆਨ ਸਿੰਘ ਮੰਡ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਿਹੜਾ 6 ਮਹੀਨਿਆਂ ਤੋਂ ਇਹ ਧਰਨਾ ਲਾਇਆ ਵਾ ਤੇ ਪੰਜਾਬ ਸਰਕਾਰ ਦੇ ਖਿਲਾਫ, ਤੇ ਇਹਨੂੰ ਅਚਾਨਕ ਸਰਕਾਰ ਅੱਗੇ ਲੈ ਲੈ ਕੇ ਉਕਤ ਜਥੇਦਾਰਾਂ ਨੇ ਜਿਹੜਾ ਵਾ ਸਮਾਪਤ ਕੀਤਾ। ਤੇ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਭਾਈ ਅਮਰੀਕ ਸਿੰਘ ਅਜਨਾਲਾ, ਦਮਦਮੀ ਟਕਸਾਲ ਅਜਨਾਲਾ ਦੇ, ਤਾਂ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਧਿਆਨ ਸਿੰਘ ਮੰਡ ਹੈ ਇਹਨਾਂ ਨੇ ਨਿੱਜੀ ਲਾਹਾ ਲੈਣ ਦੀ ਖਾਤਰ ਬਰਗਾੜੀ ਮੋਰਚੇ ਲੰਬਾ ਸਮਾਂ ਖਿੱਚਿਆ। ਉਹ ਕਹਿੰਦੇ ਵੀ ਜਦੋਂ ਉੱਥੇ ਆਏ ਸੀਗੇ ਨਾ ਕੈਬਨਿਟ ਮੰਤਰੀ ਤ੍ਰਿਪਤ ਸਿੰਘ ਬਾਜਵਾ, ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਪਹਿਲੇ 3 ਦਿਨਾਂ ਦੇ ਅੰਦਰ ਹੀ ਮੋਰਚੇ ਦੇ ਕੋਲੇ ਉਹ ਆ ਗਏ ਸੀਗੇ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਇੰਨਾ ਭਰੋਸਾ ਦਵਾਤਾ ਸੀ, ਉਹ ਕਹਿੰਦੇ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਮੈਂ ਆਪਣੇ ਮੰਤਰੀ ਦੇ ਤੋਂ ਅਸਤੀਫਾ ਦੇ ਦੂੰਗਾ। ਤੇ ਉਹ ਕਹਿੰਦੇ ਕਿ ਜੀ 17 ਅਗਸਤ 2018 ਦੀ ਗੱਲ ਹੈ, ਜਦੋਂ ਉਹਨਾਂ ਦੇ ਨਾਲ ਮੀਟਿੰਗ ਹੋਈ ਤੇ ਮਤਾ ਪਾਸ ਕੀਤਾ ਗਿਆ 18 ਅਗਸਤ ਨੂੰ ਸਰਕਾਰ ਨਾਲ ਗੱਲ ਕਰਾਂਗੇ। 19 ਅਗਸਤ ਨੂੰ ਬਰਗਾੜੀ ਮੋਰਚੇ ਤੋਂ ਮੀਡੀਆ ਦੇ ਅੱਗੇ ਸਰਕਾਰ ਨੂੰ ਵਾਅਦਾ ਸੰਬੰਧੀ ਮੀਡੀਆ ਦੇ ਅੱਗੇ ਪੇਸ਼ ਕਰਕੇ ਮੰਗਾਂ ਮੰਨਣ ਦਾ ਐਲਾਨ ਕਰਵਾਇਆ ਜਾਊਗਾ। ਤੇ 20 ਅਗਸਤ ਨੂੰ ਮੰਗਾਂ ਮੰਨਣ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਆਰੰਭ ਹੋਣਗੇ ਤੇ 22 ਅਗਸਤ ਨੂੰ ਭੋਗ ਪਾਏ ਜਾਣਗੇ ਤੇ ਸਮਾਪਤੀ ਅਰਦਾਸ ਦੇ ਮੌਕੇ ਸਾਰੀ ਜਿਹੜੀ ਸੰਗਤ ਆ ਉਹ ਕਾਫਲੇ ਦੇ ਰੂਪ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਊਗੀ ਤੇ ਸ਼ੁਕਰਾਨੇ ਦੀ ਸਮਾਪਤੀ ਦੀ ਅਰਦਾਸ ਕਰਾਂਗੇ। ਫਿਰ ਕਹਿੰਦੇ ਕਿ ਜੀ ਮੰਡ ਸਾਹਿਬ ਨੇ, ਅਜਨਾਲਾ ਸਾਹਿਬ ਕਹਿੰਦੇ ਕਿ ਮੰਡ ਸਾਹਿਬ ਨੇ ਰਾਤ ਰਾਤ ਪ੍ਰੋਗਰਾਮ ਬਦਲਤਾ ਤੇ ਕਹਿੰਦੇ ਕਿ ਇਹ ਪ੍ਰੋਗਰਾਮ ਬਹੁਤ ਵੱਡਾ ਹੋਣਾ ਤੇ ਇਹਨੇ ਥੋੜੇ ਸਮੇਂ 'ਚ ਤਿਆਰੀ ਨਹੀਂ ਹੋਣੀ। ਤੇ ਉਹ ਕਹਿੰਦੇ ਕਿ ਸਰਕਾਰ ਨੇ ਵਾਰ-ਵਾਰ ਮੰਗਾਂ ਮੰਨੀਆਂ, ਪੁਲਿਸ ਦੇ ਵਿਰੁੱਧ ਕੇਸ ਦਰਜ ਕੀਤਾ ਜਾਂ ਹੋਰ ਸੈੱਟ ਚਲਾਈ, ਸੈੱਟ ਬਿਠਾਈ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 1-2 ਉਪਰਾਲੇ ਕੀਤੇ ਆ। ਤੇ ਉਹ ਕਹਿੰਦੇ ਕਿ ਜੀ ਪੰਜਾਬ ਸਰਕਾਰ ਨੇ ਸ਼ਹੀਦ ਹੋਏ 2 ਵਾਰਸਾਂ ਨੂੰ ਚੰਡੀਗੜ੍ਹ ਸੱਦ ਕੇ ਚੈੱਕ ਦੇਣ ਦੇ ਚੈੱਕ ਵੀ ਦਿੱਤੇ ਸੀਗੇ ਤੇ ਇਸ ਮੌਕੇ ਆਗੂਆਂ ਨੂੰ ਇਸ ਮੌਕੇ ਤੋਂ ਵਾਂਝਾ ਰਹਿਣਾ ਪਿਆ। ਸੋ ਇਹ ਗੱਲਾਂ ਜਦੋਂ ਕਿ ਸਾਰੀਆਂ ਹੋਈਆਂ ਤਾਂ ਉਸ ਤੋਂ ਬਾਅਦ ਫਿਰ ਮਤਲਬ ਉਹ ਗਏ ਸੀਗੇ ਜਦੋਂ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੀਗਾ ਤੇ ਉਦੋਂ ਵੀ ਜਥੇਦਾਰ ਮੰਡ ਨੂੰ ਕਹਿੰਦੇ ਵੀ ਇਹ ਬੰਦਾ ਜਿਹੜਾ ਵਾ ਪੰਜਾਬ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਤੇ ਅਮਲ ਸ਼ੁਰੂ ਹੋ ਗਿਆ। ਬਾਵਜੂਦ ਇਸ ਦੇ ਕਹਿੰਦੇ 6 ਮਹੀਨੇ 9 ਦਿਨਾਂ ਤੱਕ ਮੋਰਚੇ ਨੂੰ ਲੰਬਾ ਖਿੱਚ ਕੇ ਸੰਗਤਾਂ ਦਾ ਕੀਮਤੀ ਸਮਾਂ ਇਹ ਬੰਦੇ ਨੇ ਬਰਬਾਦ ਕੀਤਾ। ਦੇਖੋ ਇਹ ਜਿਹੜੇ ਸਾਡੇ ਧਾਰਮਿਕ ਆਗੂ ਆ, ਜਥੇਦਾਰ ਧਿਆਨ ਸਿੰਘ ਮੰਡ ਮਤਵਾਈ ਜਥੇਦਾਰ ਹੈ, ਬਲਜੀਤ ਸਿੰਘ ਦਾਦੂਵਾਲ ਵੀ ਤੇ ਅਮਰੀਕ ਸਿੰਘ ਅਜਨਾਲਾ ਵੀ ਸਰਬੱਤ ਖਾਲਸਾ ਦੇ ਵਿੱਚੋਂ ਜੀ ਇਹ ਗੱਲ ਕਹਿ ਰਹੇ ਆ। ਇਕੱਲਾ ਇਹੀ ਨਹੀਂ, ਦਾਦੂਵਾਲ ਤੇ ਮੰਡ ਦੇ ਵਿੱਚ ਵੀ ਇੱਕ ਦੂਜੇ ਦੇ ਪ੍ਰਤੀ ਇੱਕ ਦੂਜੇ ਨੂੰ ਲੈ ਕੇ ਸਮਾਪਤੀ ਨੂੰ ਲੈ ਕੇ ਇੱਕ ਦੂਜੇ ਨੂੰ ਸ਼ਾਂਤੀ ਹੈ। ਹੁਣ ਦੇਖੋ ਜਿਸ ਦਿਨ ਸਮਾਪਤੀ ਹੁੰਦੀ ਹੈ ਜਾਂਦੇ ਆ ਉੱਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਾਂਦੇ ਭਾਈ ਦਾਦੂਵਾਲ। ਉਹ ਕਹਿੰਦੇ ਕਿ ਜੀ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਇੱਕਦਮ ਮੋਰਚਾ ਸਮਾਪਤ ਨਹੀਂ ਸੀ ਹੋਣਾ ਚਾਹੀਦਾ। ਤੁਹਾਨੂੰ 7 ਅਕਤੂਬਰ ਦਾ ਦਿਨ ਸਾਰਿਆਂ ਨੂੰ ਯਾਦ ਹੋਣਾ ਵਾ, ਪਟਿਆਲੇ ਰੈਲੀ ਸੀਗੀ ਅਕਾਲੀਆਂ ਦੀ ਤੇ ਕਿੱਲਿਆਂ ਦੀ ਰੈਲੀ ਸੀ ਕਾਂਗਰਸ। ਇੱਥੇ ਲੋਕ ਆਪ ਮੁਹਾਰੇ ਪਹੁੰਚੇ ਸੀਗੇ ਤੇ ਉਹ ਜਿਹੜਾ ਸੰਗਤ ਦਾ ਜਲਾਉ ਸੀ ਘੱਟੋ ਘੱਟ 5-6 ਲੱਖ ਬੰਦਾ ਪਹੁੰਚਿਆ ਸੀ, ਆਪ ਮੁਹਾਰੇ ਪਹੁੰਚਿਆ ਸੀਗਾ। ਸੋ ਮੇਰੇ ਖਿਆਲ ਦੇ ਨਾਲ ਭਾਵੇਂ ਇਹਨਾਂ ਨੇ ਮੋਰਚਾ ਨਾਟਕੀ ਢੰਗ ਨਾਲ ਸਮਾਪਤ ਕੀਤਾ, ਭਾਵੇਂ ਇਹਨਾਂ ਦੀਆਂ ਮੰਗਾਂ ਮੰਨੀਆਂ ਭਾਵੇਂ ਨਹੀਂ ਮੰਨੀਆਂ, ਜਿਹੜੇ ਹਿਸਾਬ ਦੇ ਨਾਲ ਲੋਕਾਂ ਨੇ ਮੋਰਚੇ ਨੂੰ ਆਪਣਾ ਸਮਰਥਨ ਦਿੱਤਾ ਸੀਗਾ ਉਸ ਹਿਸਾਬ ਨਾਲ ਇਹਨਾਂ ਜਿਹੜੀ ਸਮਾਪਤੀ ਹੋਈ ਹੈ ਇਹ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ। ਦੇਖੋ ਜੇ ਭਾਈ ਅਮਰੀਕ ਸਿੰਘ ਅਜਨਾਲਾ ਦੇ ਮੁਤਾਬਕ ਇਹਨਾਂ ਨੇ ਸਮਾਂ ਜ਼ਾਇਆ ਕੀਤਾ ਤਾਂ ਹੋਰ ਜ਼ਾਇਆ ਕਰ ਦਿੰਦੇ। ਜਿਹੜੇ ਪੁਲਿਸ ਅਫਸਰਾਂ ਦੇ ਕੇਸ ਆ ਉਹਨਾਂ ਨੇ ਅੰਦਰ ਕਦੋਂ ਜਾਣਾ ਹੈ, ਸਿੱਟ ਕਿਹਨੂੰ ਹੋਰ ਗ੍ਰਿਫਤਾਰ ਕਰਦੀ ਹੈ ਜਾਂ ਜਿਹੜੇ ਬੰਦੀ ਸਿੰਘ ਉਹ ਕਿੰਨੇ ਕੁ ਰਿਹਾ ਹੋਣੇ, ਇਹਦਾ ਵੀ ਸ਼ਾਇਦ ਇੰਤਜ਼ਾਰ ਕਰ ਲਿਆ ਜਾਂਦਾ ਕਿਉਂਕਿ ਇਹੀ ਤਾਂ 3-4 ਮੰਗਾ ਸੀ ਨਾ ਮੇਨ। ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਸਮਾਪਤੀ ਹੈ ਇਹ ਸਹੀ ਨਹੀਂ ਹੋਈ। ਦੂਜੇ ਪਾਸੇ ਜਿਹੜਾ ਇਹਨਾਂ ਨੇ ਅਕਾਲੀ ਦਲ ਬਣਾਉਣ ਦਾ ਐਲਾਨ ਕਰਤਾ ਉਧਰ ਰੁੱਝ ਗਈ ਤਾਂ ਉਹ ਵੀ ਮੈਨੂੰ ਲੱਗਦਾ ਕਿ ਇਹਦਾ ਸਾਰਥਕ ਨਤੀਜੇ ਨਹੀਂ ਦੇਣੇ। ਜੇਕਰ ਮੋਰਚਾ ਇਸ ਤਰ੍ਹਾਂ ਲੱਗਿਆ ਰਹਿੰਦਾ ਤਾਂ ਕੁਛ ਨਾ ਕੁਛ ਮੋਰਚੇ ਦੀ ਪ੍ਰਾਪਤੀ ਹੋਰ ਹੋ ਜਾਂਦੀ। ਹਾਂ, ਮੋਰਚੇ ਦੀਆਂ ਪ੍ਰਾਪਤੀਆਂ ਬਹੁਤ ਹੈ, ਲੋਕਾਂ ਨੂੰ ਧਾਰਮਿਕ ਤੌਰ ਤੇ ਇਕੱਠੇ ਹੋਣ ਦਾ ਪਲੇਟਫਾਰਮ ਮੁਹੱਈਆ ਕਰਵਾਇਆ, ਮੋਰਚਾ ਸ਼ਾਂਤਮਈ ਤਰੀਕੇ ਨਾਲ ਚੱਲਿਆ, ਕੋਈ ਹੁੱਲੜਬਾਜ਼ੀ ਨਹੀਂ ਹੋਈ, ਕੋਈ ਹਿੰਸਾ ਨਹੀਂ ਹੋਈ। ਇਹ ਮੋਰਚੇ ਦੀਆਂ ਪ੍ਰਾਪਤੀਆਂ ਵੀ ਹੈ ਜੀ ਬਿਲਕੁਲ। ਤੇ ਜੀ ਬਾਦਲਾਂ ਵਿਰੁੱਧ ਟਕਸਾਲੀਆਂ ਦੀ ਸੋਸ਼ਲ ਮੀਡੀਆ ਤੇ ਲਾਮਬੰਦੀ। ਦੇਖੋ ਬਾਦਲਾਂ ਦੇ ਵਿਰੁੱਧ ਜਿਹੜੀ ਟਕਸਾਲੀ ਹੈ ਨਾ ਉਹ ਇਕੱਲੇ ਇਹ ਨਹੀਂ ਗਾ ਕਿ ਗਰਾਊਂਡ ਤੇ ਉਹ ਹੱਥ ਪੈਰ ਮਾਰੀ ਜਾਂਦੇ ਆ, ਉਹਨਾਂ ਨੂੰ ਪਤਾ ਲੱਗ ਗਿਆ ਅਸਲ ਦੇ ਵਿੱਚ ਕਿ ਸੋਸ਼ਲ ਮੀਡੀਆ ਤੇ ਨਿਕਲੇ ਬਿਨਾਂ ਵੀ ਕੋਈ ਗੱਲ ਨਹੀਂ ਬਣਨੀ। ਤੇ ਹੁਣ ਪਿੱਛੇ ਜਿਹੀ ਗੱਲ ਇਹ ਆਈ ਸੀਗੀ ਕਿ ਜਿਹੜੇ ਬਾਗੀ ਟਕਸਾਲੀ ਆਗੂ ਹੈ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਵਾ ਉਹਨਾਂ ਦੇ ਵਿੱਚ ਵੀ ਹਿੱਸਾ ਲੈਣ ਦਾ
ਫੈਸਲਾ ਕੀਤਾ ਵਾ। ਮੇਰੇ ਖਿਆਲ ਟ੍ਰਿਬਿਊਨ ਨੇ ਵੀ ਸ਼ਾਇਦ ਅੱਜ ਰਿਪੋਰਟ ਸ਼ਾਇਰ ਕੀਤੀ ਹੈ, ਉਹ ਖਬਰ ਸ਼ਾਇਰ ਕੀਤੀ ਜਿਹਦੇ ਵਿੱਚ ਉਹ ਗੱਲ ਕਹੀ ਕਿ ਅਸੀਂ ਜਿਹੜੀਆਂ ਚੋਣਾਂ ਵੀ ਲੜਾਂਗੇ ਸ਼੍ਰੋਮਣੀ ਕਮੇਟੀ ਦੀਆਂ। ਦੇਖੋ ਐਸੇ ਵਿੱਚ ਹੀ ਹੈ ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਆ ਨਾ, ਉਹ ਇਹੋ ਜਿਹਾ ਹੋਇਆ ਪਿਆ ਵੀ ਹਰੇਕ ਬੰਦਾ ਆ ਜਿਹੜਾ ਖਿਲਾਫ ਆ ਇਹਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ। ਭਾਵੇਂ ਕੋਈ ਬੰਦਾ ਸ਼੍ਰੋਮਣੀ ਹੁਣ ਜਿਹੜੇ ਸਾਡੇ ਸਿੱਖ ਆਗੂ ਆ ਜਾਂ ਸਿੱਖ ਵਿਦਵਾਨ ਆ, ਉਹ ਇਹੀ ਗੱਲ ਕਹਿੰਦੇ ਆ ਨਾ, ਬਾਦਲਾਂ ਤੇ ਦੋਸ਼ ਲਾਉਂਦੇ ਆ ਕਿ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਵਾ। ਸੋ ਇਹ ਜਿਹੜੇ ਚੋਣ ਲੜਨਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਤੁਸੀਂ ਹਰੇਕ ਬੰਦੇ ਨੂੰ ਆਪਦਾ ਰਾਈਟ ਹੈਗਾ, ਚੋਣ ਲੜ ਸਕਦੇ ਆ। ਸੋ ਹੁਣ ਇਹ ਕਹਿੰਦੇ ਕਿ ਅਸੀਂ ਸੋਸ਼ਲ ਮੀਡੀਆ ਤੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਨੂੰ ਅਸਲ ਰੂਪ ਦੇ ਵਿੱਚ ਲਿਆਉਣ ਦੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣ ਦੇ ਲਈ ਸਮੂਹ ਪੰਜਾਬੀਆਂ ਨੂੰ ਕਿ ਜਿਹੜੀ 16 ਦਸੰਬਰ ਨੂੰ ਅੰਮ੍ਰਿਤਸਰ ਪਹੁੰਚਣ ਦੀ ਅਪੀਲ ਕਰਾਂਗੇ। ਤੇ ਉੱਥੇ ਜਿਹੜਾ ਅਕਾਲੀ ਦਲ ਦਾ 98ਵਾਂ ਸਥਾਪਨਾ ਦਿਵਸ ਹੈ, ਤੇ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਾਦਲ ਪਰਿਵਾਰ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਇਹਨਾਂ ਮੈਂ ਕਹੂੰਗਾ ਜਥੇਬੰਦੀਆਂ ਦੇ ਜਾਂ ਇੱਥੇ ਜਿਹੜਾ ਕਬਜ਼ਾ ਕਰਕੇ, ਤਾਂ ਅਸੀਂ ਸਾਰੇ ਨਸ਼ਰ ਕਰਾਂਗੇ। ਸੋ ਦੇਖੋ ਕੀ ਬਣਦਾ। ਸੋਸ਼ਲ ਮੀਡੀਆ ਦਾ ਯੁੱਗ ਅੱਜ ਕੱਲ੍ਹ, ਹਰੇਕ ਬੰਦਾ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ, ਪਰ ਸੋਸ਼ਲ ਮੀਡੀਆ ਤੇ ਵਿਚਰਨਾ ਇਕੱਲਾ ਜਾਂ ਇਕੱਲੀ ਬਿਆਨਬਾਜ਼ੀ ਕਰਨੀ ਜਾਂ ਭੜਾਸ ਕੱਢੀ ਜਾਣੀ, ਉਹ ਇਕੱਲਾ ਨਹੀਂ, ਜ਼ਮੀਨ 'ਚ ਆ ਕੇ ਕੁਛ ਨਾ ਕੁਛ ਕਰਨਾ ਪੈਂਦਾ, ਫਿਰ ਕੁਛ ਨਾ ਕੁਛ ਹੋ ਸਕਦਾ ਮੇਰੇ ਖਿਆਲ ਦੇ ਨਾਲ। ਹੁਣ ਤੱਕ ਇਹਨਾਂ ਨੇ ਇਕੱਲੀ ਦੂਸ਼ਣਬਾਜ਼ੀ ਕੀਤੀ ਹੈ। ਕੀ ਕਰਾਂਗੇ, ਕਿਵੇਂ ਕਰਾਂਗੇ, ਕਦੋਂ ਕਰਾਂਗੇ, ਕੌਣ ਕਰੂਗਾ, ਕੌਣ ਅੱਗੇ ਲੱਗੂਗਾ, ਕੀ ਏਜੰਡਾ ਹੋਊਗਾ, ਇਹਦੇ ਬਾਰੇ ਹਜੇ ਤੱਕ ਕੋਈ ਚਰਚਾ ਨਹੀਂ ਬਗੈਰ ਬਾਦਲਾਂ ਦੇ ਨਿੰਦਣ ਤੋਂ। ਜੀ 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 ਤੇ ਅਗਲੀ ਗੱਲ ਕਰਦੇ ਹਾਂ ਜੀ, ਰਾਫੇਲ ਸੌਦਾ ਵਿਰੋਧ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਫੈਸਲਾ ਬਦਲਣ ਦੀ ਅਪੀਲ। ਜਿਹੜਾ ਰਾਫੇਲ ਸੌਦਾ ਨਾ ਜੀ, ਇਹ ਐਸਾ ਸੌਦਾ ਜਿਹੜਾ ਹੁਣ ਮੋਦੀ ਸਰਕਾਰ ਨੂੰ ਬਹੁਤ ਮਹਿੰਗਾ ਪੈ ਰਿਹਾ, ਕਿਉਂਕਿ ਰਾਫੇਲ ਜਿਹੜੀਆਂ ਇਹਨਾਂ ਨੇ 5 ਰਾਜਾਂ ਦੀਆਂ ਚੋਣਾਂ ਹੋਈਆਂ ਨਾ, ਉੱਥੇ ਹਾਰ ਦਾ ਕਾਰਨ ਹੀ ਵੱਡਾ ਇਹ ਹੈ ਕਿ ਰਾਫੇਲ ਸੌਦੇ ਤੇ ਇਹਨਾਂ ਤੋਂ ਜਵਾਬ ਹੀ ਨਹੀਂ ਦਿੱਤਾ ਗਿਆ। ਕੀ ਸੌਦਾ ਸੀ, ਕਿ ਟਰਾਂਸਪੇਰੈਂਸੀ ਨਹੀਂ, ਹੁਣ ਤੱਕ ਇਹਨਾਂ ਤੇ ਇਹ ਨਹੀਂ ਦੱਸਿਆ ਗਿਆ ਕਿ ਭਾਈ ਉਹ ਸੌਦੇ ਦੇ ਵਿੱਚ ਇੰਨੇ 1000 ਕਰੋੜ ਦੀ ਡੀਲ ਹੈ ਤੇ ਇਸ ਤਰੀਕੇ ਨਾਲ ਅਸੀਂ ਜਿਹੜਾ ਵਾ ਉਹਨਾਂ ਨੂੰ ਅਸੀਂ ਜਿਹੜਾ ਵਾ ਇਸ ਡੀਲ ਮੁਨਾਫਾਖੋਰ ਹੈ। ਕਾਂਗਰਸ ਐਲੀਗੇਸ਼ਨ ਇਹ ਲਾਉਂਦੀ ਕਿ ਇਹਨਾਂ ਨੇ ਮੋਦੀਆਂ ਦੀ ਕੰਪਨੀ ਨੂੰ ਫਾਇਦਾ ਦੇਣ ਵਾਸਤੇ ਇਹ ਸੌਦਾ ਕੀਤਾ ਵਾ। ਹੁਣ ਕੀ ਹੈ ਕਿ ਜਦੋਂ ਵਿਰੋਧੀਆਂ ਨੇ ਰੋਸ ਪ੍ਰਗਟਾਇਆ ਸੀ ਤਾਂ ਮੋਦੀ ਸਰਕਾਰ ਨੇ ਹੁਣ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਦੇ ਵਿੱਚ ਸੋਧ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਕਾਂਗਰਸ ਨੇ ਮੋਦੀ ਸਰਕਾਰ ਤੇ ਦੋਸ਼ ਲਾਇਆ ਸੀ ਕਿ ਸਰਕਾਰ ਨੇ ਝੂਠ ਬੋਲ ਕੇ ਸੁਪਰੀਮ ਕੋਰਟ ਨੂੰ ਗਲਤ ਜਾਣਕਾਰੀ ਦਿੱਤੀ ਹੈ, ਗੁੰਮਰਾਹ ਕੀਤਾ ਵਾ ਕਿ PSC ਨੇ CAG ਦੀ ਰਿਪੋਰਟ ਦੇਖ ਲਈ ਹੈ, ਸੋ ਚੈੱਕ ਦੀ ਰਿਪੋਰਟ। ਸੋ ਇਸ ਕਰਕੇ ਹੁਣ ਸਰਕਾਰ ਨੇ ਜਦੋਂ ਵਿਵਾਦ ਵੱਧ ਗਿਆ, ਹੁਣ ਸੁਪਰੀਮ ਕੋਰਟ ਨੂੰ ਕਹਿੰਦੇ ਜੀ ਤੁਸੀਂ ਫੈਸਲੇ ਦੇ ਵਿੱਚ ਤਰਮੀਮ ਕਰੋ। ਸਰਕਾਰ ਕਹਿੰਦੀ ਹੈ ਕਿ ਜਿਹੜਾ ਤੁਸੀਂ ਪੈਰਾ ਨੰਬਰ 25 ਹੈ ਉਹਦੇ ਵਿੱਚ ਸੋਧ ਕਰੋ ਕਿ ਸੁਪਰੀਮ ਕੋਰਟ ਦੇ ਜਿਹੜਾ ਪੈਰਾ ਨੰਬਰ ਹੁਕਮ ਦੇ ਜਿਹੜੇ ਹੈ ਸੁਪਰੀਮ ਕੋਰਟ ਦੇ ਹੁਕਮ ਹੈ ਉਹਦੇ ਵਿੱਚ ਪੈਰਾ ਨੰਬਰ ਜਿਹੜਾ 25 ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ PSC ਨੇ ਰਿਪੋਰਟ ਦੇਖ ਲਈ ਹੈ, ਜਦਕਿ ਲਿਖਿਆ ਜਾਣਾ ਚਾਹੀਦਾ ਸੀ ਕਿ PSC ਰਿਪੋਰਟ ਦੇਖੇਗੀ। ਸੋ ਸਰਕਾਰ ਜਿਹੜੀ ਹੈ ਉਹ ਇਕੱਲਾ ਇਹ ਨਹੀਂ ਗਾ ਕਿ ਸਿਆਸੀ ਤੌਰ ਤੇ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੀ ਹੈ, ਸਿਆਸੀ ਤੌਰ ਤੇ ਇਸ ਮਸਲੇ ਨੂੰ ਡਿਫੈਂਡ ਕਰ ਰਹੀ ਹੈ। ਸਰਕਾਰ ਲੀਗਲੀ ਵੀ ਇਸ ਤਰੀਕੇ ਨਾਲ ਚੱਲ ਰਹੀ ਹੈ। ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ ਕਿ ਇਸ ਤਰੀਕੇ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕਾਨੂੰਨੀ ਤੌਰ ਤੇ ਕਿਹਾ ਜੀ ਨੁਕਤੇ ਨਿਗਾਹ ਦੇ ਨਾਲ ਕਮੀ ਨਾ ਰਹਿ ਜੇ, ਜਿਹਦੇ ਕਰਕੇ ਸਰਕਾਰ ਕੱਲ੍ਹ ਨੂੰ ਘਿਰ ਜੇ। ਹੁਣ ਇਹ ਕਹਿੰਦੇ ਜੀ ਕਿ ਪਹਿਲਾਂ ਤਾਂ ਕਹਿੰਦੇ ਰਿਪੋਰਟ ਦੇਖ ਲਈ ਹੈ, ਕਹਿ ਗਏ ਨੇ, ਫਿਰ ਕਹਿੰਦੇ ਜੀ ਨਹੀਂ। ਹੁਣ ਜਿਹੜੀ ਕਾਂਗਰਸ ਉਹ ਕਹਿੰਦੀ ਜੀ ਸੰਸਦੀ ਕਮੇਟੀ ਬਣਾਓ, ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰੂਗੀ। ਤੁਹਾਨੂੰ ਯਾਦ ਹੋਣਾ ਜਿਹੜਾ ਫਰਾਂਸ ਦਾ ਪਹਿਲਾਂ ਵਾਲਾ ਰਾਸ਼ਟਰਪਤੀ ਸੀਗਾ ਨਾ ਹੋਲਾਂਦ, ਉਹ ਬੰਦੇ ਨੇ ਗੱਲ ਕਹੀ ਸੀ ਕਿ ਸਾਨੂੰ ਇਹਨਾਂ ਨੇ ਕੋਈ ਆਪਸ਼ਨ ਨਹੀਂ ਦਿੱਤਾ। ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਮੋਦੀ ਨੂੰ ਜਿਹੜਾ ਇਹਨਾਂ ਨੇ ਕੰਟਰੈਕਟ ਦਿੱਤਾ ਵਾ ਉਹ ਉਹਨਾਂ ਦੀ ਮਰਜ਼ੀ ਸੀਗੀ। ਉਹ ਕਹਿੰਦੇ ਮਰਜ਼ੀ ਨਹੀਂ, ਸਾਨੂੰ ਇਹਨਾਂ ਨੇ ਹੋਰ ਕੋਈ ਆਪਸ਼ਨ ਦਿੱਤਾ, ਇਸ ਕਰਕੇ ਸਾਨੂੰ ਹਿੰਦੁਸਤਾਨ ਐਰੋਨੌਟਿਕਸ ਪਾਵਰ ਲਿਮਟਿਡ ਜਿਹੜੀ ਕਿ ਸਾਡੀ ਸਰਕਾਰੀ ਹੈ, ਏਜੰਟਕ ਦੀ ਹੈ, ਉਹਨੂੰ ਲਾਂਭੇ ਕਰਨਾ ਪਿਆ ਤੇ ਉਹਨਾਂ ਨੂੰ ਕੰਟਰੈਕਟ ਦੇਣਾ ਪਿਆ। ਸੋ ਹੁਣ ਸਰਕਾਰ ਇਹ ਦੱਸੇ ਕਿ ਹਿੰਦੁਸਤਾਨ ਐਰੋਨੌਟਿਕਸ ਜਿਹੜੀ ਨੂੰ ਜੇ ਡੀਲ ਮਿਲਦੀ ਤਾਂ ਸਰਕਾਰ ਨੂੰ ਫਾਇਦਾ ਹੋਣਾ, ਸਰਕਾਰ ਨੂੰ ਦੇਸ਼ ਨੂੰ ਫਾਇਦਾ ਹੋਣਾ ਸੀ, ਮੁਲਕ ਨੂੰ ਫਾਇਦਾ ਹੋਣਾ ਸੀ, ਸਾਨੂੰ ਤਕਨੀਕ ਹੋਰ ਮਿਲਦੀ। ਉਹਨੂੰ ਲਾਂਭੇ ਕਰਕੇ ਮੋਦੀਆਂ ਤੋਂ ਅੰਬਾਨੀਆਂ ਕੋਲੇ ਠੇਕਾ ਕਿਵੇਂ ਚਲਾ ਗਿਆ। ਸਰਕਾਰ ਸਿਰਫ ਇਸ ਗੱਲ ਦਾ ਜਵਾਬ ਦੇ ਦੇਣਾ ਕਹਿੰਦਾ। ਜੀ ਜੀ ਬਿਲਕੁਲ। ਤੇ ਜੀ ਅਗਲੀ ਗੱਲ ਕਰਦੇ ਹਾਂ, ਗਾਂ ਬਣੇਗੀ ਰਾਸ਼ਟਰ ਮਾਤਾ, ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆ। ਦੇਖੋ ਜੀ ਗਾਂ ਰਾਸ਼ਟਰ ਮਾਤਾ ਕਦੋਂ ਬਣੂਗੀ, ਕਿਵੇਂ ਬਣੂਗੀ, ਇਹ ਹਜੇ ਬਹੁਤ ਵੱਡਾ ਸਵਾਲ ਆ। ਪਰ ਗਾਂ ਦੀ
ਵੋਟ ਆਸਰਾ ਲੈ ਕੇ ਗਾਂ ਤੇ ਰਾਮ ਦੋ ਇਹੋ ਜਿਹੇ ਮੁੱਦੇ ਆ ਬੀਜੇਪੀ ਲਈ ਜਿਹੜੇ ਕਿ ਇਹਨਾਂ ਨੂੰ ਸੱਤਾ ਦੀ ਕੁਰਸੀ ਵੱਲ ਜਾਂਦੇ ਰਾਹ ਲੱਗਦੇ ਆ। ਸੋ ਰਾਜਸਥਾਨ ਦੇ ਵਿੱਚ ਤੁਸੀਂ ਦੇਖਿਆ ਕਿ ਅਲਵਰ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ, ਉਸ ਤੋਂ ਬਾਅਦ ਇੱਕ ਫੇਰ ਘਟਨਾ ਵਾਪਰੀ ਸੀ ਰਾਜਸਥਾਨ ਦੇ ਵਿੱਚ ਹੀ, ਉਹ ਵੀ ਗਊ ਹੱਤਿਆ ਗਊ ਤਸਕਰੀ ਦੇ ਦੋਸ਼ ਦੇ ਹੇਠ ਜਾਂ ਸ਼ੱਕ ਦੇ ਹੇਠ ਬੰਦੇ ਦਾ ਕਤਲ ਕਰ ਦਿੱਤਾ ਗਿਆ। ਪਹਿਲਾ ਜਿਹੜਾ ਬੰਦਾ ਕਤਲ ਕੀਤਾ ਗਿਆ ਸੀ ਉਹਦਾ ਨਾਂ ਪਹਿਲੂ ਖਾਨ ਸੀਗਾ। ਉਹ ਘਟਨਾ ਵਾਪਰੀ ਨੂੰ ਕਾਫੀ ਟਾਈਮ ਹੋ ਗਿਆ। ਸੋ ਗਊ ਜਿਹੜੀ ਹੈਗੀ ਉਹ ਇਸ ਵੇਲੇ ਮੈਂ ਕਹਿ ਸਕਦਾ ਵਾਂ ਕਿ ਹੈ ਤਾਂ ਦੂਜੇ ਜਾਨਵਰਾਂ ਵਾਂਗ ਉਹ ਵੀ ਜਾਨਵਰ, ਪਰ ਇਸ ਵੇਲੇ ਗਊ ਇੱਕ ਐਸਾ ਰੋਲ ਅਦਾ ਕਰਵਾਇਆ ਜਾ ਰਿਹਾ ਉਹਦੇ ਤੋਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਵਨਾਵਾਂ ਕੈਸ਼ ਕਰਕੇ ਹੁਣ ਅਸੀਂ ਦੁਬਾਰੇ ਸੱਤਾ ਤੇ ਕਾਬਜ਼ ਹੋ ਜਾਈਏ। ਹੁਣ ਪਹਿਲਾਂ ਨਾ ਤੁਹਾਨੂੰ ਯਾਦ ਹੋਣਾ ਉੱਤਰਾਖੰਡ ਦੀ ਵਿਧਾਨ ਸਭਾ ਨੇ ਗੱਲ ਕਹੀ ਸੀ ਕਿ ਰਾਸ਼ਟਰ ਮਾਤਾ ਐਲਾਨਿਆ ਜਾਣਾ ਚਾਹੀਦਾ ਗਊ ਨੂੰ। ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਕਹਿਤਾ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਉਹਨਾਂ ਨੇ ਮਤਾ ਪਾਸ ਕਰਤਾ। ਉਹ ਕਹਿੰਦੇ ਜੀ ਕਿ ਗਾਂ ਨੂੰ ਰਾਸ਼ਟਰ ਮਾਤਾ ਐਲਾਨਿਆ ਜਾਣਾ ਚਾਹੀਦਾ। ਤੇ ਉੱਤਰਾਖੰਡ ਪਹਿਲਾਂ ਸੀਗਾ ਤੇ ਹਿਮਾਚਲ ਪ੍ਰਦੇਸ਼ ਹੁਣ ਦੂਜਾ ਸੂਬਾ ਬਣਦਾ ਜਿਹਨੇ ਗਾਂ ਨੂੰ ਰਾਸ਼ਟਰ ਮਾਤਾ ਐਲਾਨਿਆ ਜਾਣ ਦੀ ਮੰਗ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇੱਥੇ ਮਤਾ ਜਿਹੜਾ ਵਾ ਕਾਂਗਰਸੀ ਵਿਧਾਇਕ ਅਨਿਰੁੱਧ ਸਿੰਘ ਨੇ ਲਿਆਂਦਾ ਸੀ ਤੇ ਬੀਜੇਪੀ ਨੇ ਇਹਨਾਂ ਦੀ ਹਮਾਇਤ ਕੀਤੀ ਹੈ। ਹੁਣ ਹਿਮਾਚਲ ਸਰਕਾਰ ਜਿਹੜੀ ਮਤੇ ਨੂੰ ਕੇਂਦਰ ਸਰਕਾਰ ਕੋਲ ਵਿਚਾਰ ਕਰਨ ਲਈ ਭੇਜੂਗੀ। ਦੇਖਦੇ ਹਾਂ ਕਿ ਕਦੋਂ ਕੇਂਦਰ ਸਰਕਾਰ ਇਹ 'ਤੇ ਗੌਰ ਕਰਦੀ ਹੈ। ਤੇ ਉਹ ਕਹਿੰਦੇ ਹੈ ਤਾਂ ਜਿਹੜੇ ਕਾਂਗਰਸੀ ਜਿਨ੍ਹਾਂ ਨੇ ਪੇਸ਼ ਕੀਤਾ ਅਨਿਰੁੱਧ ਸਿੰਘ, ਉਹ ਕਹਿੰਦੇ ਜੀ ਇਹ ਗਾਂ ਜਿਹੜੀ ਹੈ ਉਹ ਕਿਸੇ ਧਰਮ ਦੇ ਜਾਤੀ ਨਾਲ ਜੁੜਿਆ ਮਸਲਾ ਨਹੀਂ ਹੈ। ਗਾਂ ਦਾ ਮਨੁੱਖਤਾ ਲਈ ਬੜਾ ਯੋਗਦਾਨ ਹੈ ਤੇ ਗਾਂ ਨੂੰ ਰਾਸ਼ਟਰ ਮਾਤਾ ਐਲਾਨੇ ਜਾਣ ਦੀ ਇਸ ਕਰਕੇ ਲੋੜ ਹੈ ਕਿਉਂਕਿ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਹੈ। ਮੇਰਾ ਖਿਆਲ ਹੈ ਕਿ ਜਿਹੜੇ ਬੰਦੇ ਗਊ ਦੇ ਨਾਂ 'ਤੇ ਗੁੰਡਾਗਰਦੀ ਕਰਦੇ ਆ, ਜਿਹੜੇ ਗਊ ਰੱਖਿਅਕ ਵੱਜਦੇ ਆ, ਤੇ ਫਿਰ ਉਹਨਾਂ ਨੂੰ ਕਹਿ ਦੇਣ ਆਪਦੇ ਘਰੋਂ ਘਰੀ ਬੰਨ੍ਹ ਲਓ ਗਾਵਾਂ, ਛੱਡਣ ਨਾ। ਸੋ ਇਹ ਇਕੱਲਾ ਇਹ ਨਹੀਂ ਹੋਣਾ ਚਾਹੀਦਾ ਵੀ ਜੇ ਕਿਸੇ ਕੈਂਟਰ ਦੇ ਵਿੱਚ ਕੋਈ ਦੁਧਾਰੂ ਪਸ਼ੂ ਲੱਗਾ ਤੇ ਤੁਸੀਂ ਬੰਦੇ ਨੂੰ ਲਾ ਕੇ ਗਾਵਾਂ ਮਾਰ ਕੇ ਦੋ ਮਾਰੋ ਫੜੋ ਦੇ ਨਹੀਂ। ਜੇ ਤੁਹਾਨੂੰ ਗਾਵਾਂ ਦਾ ਫਿਕਰ ਹੈ ਤੇ ਜਿਹੜੀਆਂ ਵਿਚਾਰੀਆਂ ਸੜਕਾਂ 'ਤੇ ਐਕਸੀਡੈਂਟ ਕਰਾਉਂਦੀਆਂ ਫਿਰਦੀਆਂ ਨੇ, ਉਹਨਾਂ ਦੇ ਹੁੰਦੇ ਸੱਟਾਂ ਵੱਜਦੀਆਂ, ਉਹਨਾਂ ਨੂੰ ਘਰੋਂ ਘਰੇ ਵੀ ਬੰਨੋ ਜੀ। ਜੀ ਬਿਲਕੁਲ ਜੀ। ਅਤੇ ਜੀ ਆਖਰੀ ਗੱਲ ਕਰਦੇ ਹਾਂ ਜੀ ਵਿਧਾਨ ਸਭਾ ਸੈਸ਼ਨ ਦੀ ਖਾਨਾ ਪੂਰਤੀ ਬਾਰੇ। ਦੇਖੋ ਵਿਧਾਨ ਸਭਾ ਸੈਸ਼ਨ 3 ਜਿਹੜੀਆਂ ਉੱਥੇ ਸੀਟੀਆਂ ਸੀਗੀਆਂ ਜੀ, 3 ਸੀਟੀਆਂ ਦੇ ਵਿੱਚ ਕੀ ਸਰਕਾਰ ਨੇ ਉੱਥੇ ਕਰਤਾ। ਪਹਿਲੀ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ ਉਹ ਵਿਚਾਰੇ ਇੰਨੇ ਕੁ ਢਿੱਲੇ ਰਹਿੰਦੇ ਆ ਕਿ ਉਹਨਾਂ ਨੇ ਸਰਕਾਰ ਹੀ ਸਾਰੀ ਢਿੱਲੀ ਕਰਤੀ। ਸੂਬਾ ਪਹਿਲਾਂ ਹੀ ਢਿੱਲਾ ਸੀਗਾ। ਉਹ ਕਰਤਾਰਪੁਰ ਸਾਹਿਬ ਲੰਘ ਦਾ ਜਦੋਂ ਧੰਨਵਾਦੀ ਮਤਾ ਆਇਆ ਉਦੋਂ ਹੀ ਆਏ ਕਿ ਬਾਅਦ ਦੇ ਵਿੱਚ ਵਾਪਸੀ ਚਲੇ ਗਏ। ਨਾ ਤਾਂ ਕੋਈ ਜਿਹੜਾ ਪੰਜਾਬ ਦਾ ਇਸ ਸਮੇਂ ਗੰਭੀਰ ਸੰਕਟ ਹੈ, ਵਿੱਤੀ ਸੰਕਟ ਹੈ, 2.25 ਲੱਖ ਕਰੋੜ ਕਰਜ਼ਾ ਹੈ, ਨਾ ਤਾਂ ਉਹਦੇ ਕੋਈ ਜ਼ਿਕਰ ਹੋਇਆ, ਨਾ ਬੇਰੁਜ਼ਗਾਰੀ ਜਿਹੜੀ ਹੱਦੋਂ ਵੱਧ ਜ਼ਿਆਦਾ ਵੱਧ ਰਹੀ ਹੈ ਉਹਦੇ ਕੋਈ ਜ਼ਿਕਰ ਹੋਇਆ, ਨਾ ਕਿਸਾਨ ਤੇ ਜਿਹੜੀਆਂ ਮਜ਼ਦੂਰਾਂ ਨੇ ਖੁਦਕੁਸ਼ੀਆਂ ਉਹਨਾਂ ਤੇ ਕੋਈ ਜ਼ਿਕਰ ਹੋਇਆ, ਨਾ ਮੁਲਾਜ਼ਮਾਂ ਦੇ ਜਿਹੜੇ ਸੰਘਰਸ਼ ਚੱਲ ਰਹੇ ਆ ਉਹਨਾਂ ਦੀ ਕੋਈ ਗੱਲ ਹੋਈ ਹੈ। 3 ਸੀਟੀਆਂ ਦੇ ਵਿੱਚ ਸਰਕਾਰ ਕਹਿੰਦੀ ਜੀ ਕੰਮ ਹੀ ਹੈ ਨਹੀਂ। ਕੰਮ ਤਾਂ ਆਪ ਹੀ ਹੈ ਨਹੀਂ ਜਦੋਂ ਵਿਰੋਧੀ ਧਿਰ ਹੀ ਹੈ ਨਹੀਂ। ਵਿਰੋਧੀ ਧਿਰਾਂ ਦਾ ਕੰਮ ਹੁੰਦਾ ਸਰਕਾਰ ਨੂੰ ਮਜਬੂਰ ਕਰਨਾ, ਸੀਟੀਆਂ ਲੰਬੀਆਂ ਕਰਨੀਆਂ। ਜੇ ਸੀਟੀਆਂ 15 ਦਿਨਾਂ ਦੀਆਂ ਹੁੰਦੀਆਂ ਸਰਕਾਰ ਨੂੰ ਪਤਾ ਲੱਗਦਾ ਕਿੰਨਾ ਕੰਮ ਹੈ। ਸਰਕਾਰ ਕਹਿੰਦੇ ਕੰਮ ਹੈ ਨਹੀਂ। ਕਿ ਸਰਕਾਰ ਨੇ ਮਾਈਨਿੰਗ ਰੋਕ ਦਿੱਤੀ ਆ, ਕਿ ਪੰਜਾਬ ਦੀਆਂ ਸਾਰੀਆਂ ਸੜਕਾਂ ਬਣ ਗਈਆਂ, ਕਿ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਇਸ ਵੇਲੇ ਟੀਚਰ ਹੈਗੇ ਆ, ਕਿ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਦਵਾਈ ਹੈਗੀ, ਡਾਕਟਰ ਹੈਗੇ ਆ, ਕਿ ਪੰਜਾਬ ਦੇ ਜਿਹੜੇ ਸ਼ਗਨ ਸਕੀਮ ਹੈ ਜਾਂ ਪੰਜਾਬ ਦੀਆਂ ਜਿਹੜਾ ਪੈਨਸ਼ਨ ਹੈ ਉਹ ਸਾਰੇ ਲੋਕਾਂ ਨੂੰ ਮਿਲ ਚੁੱਕੀਆਂ ਵਾ। ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਸਾਰਿਆਂ ਨੂੰ ਰੁਜ਼ਗਾਰ ਮਿਲ ਗਿਆ। ਸਰਕਾਰ ਹੈ ਹੀ ਕਹਿੰਦੀ ਕੰਮ ਹੀ ਨਹੀਂ। ਕੰਮ ਜਦੋਂ ਕਰਨੇ ਨਹੀਂ ਤਾਂ ਆਪੇ ਹੀ ਨਹੀਂ। ਜੇ ਕਰਨੇ ਹੋਣ ਤਾਂ ਕੰਮ ਕਿੰਨੇ ਕੰਮ ਹੈ। ਤੁਸੀਂ ਕਰਜ਼ੇ ਲਾਉਣ ਦੇ ਲਈ ਅੱਜ ਰਣਨੀਤੀ ਘੜੋ, ਕਦੋਂ ਉਹਦੇ ਰਿਜ਼ਲਟ ਨਿਕਲੇ। ਉਲਟਾ ਇਹਨਾਂ ਨੇ ਵਿਧਾਇਕਾਂ ਦੀ ਤਨਖਾਹ ਵਧਾਈ 2,10,000 ਰੁਪਏ ਪਰ ਕਰਤੀ। ਸੋ ਮੈਨੂੰ ਤਾਂ ਲੱਗਦਾ ਕਿ ਬਜਟ ਲੋਕਾਂ ਦੇ ਕਰਕੇ ਨਹੀਂ ਸੱਦਿਆ ਗਿਆ, ਬਜਟ ਸੱਦਿਆ ਗਿਆ ਸੀਗਾ ਵਿਧਾਇਕਾਂ ਦੀ ਤਨਖਾਹ ਵਧਾਉਣਾ। ਵਿਧਾਇਕਾਂ ਦੀ ਤਨਖਾਹ ਦੀ ਗੱਲ ਇਹ ਹੈ ਕਿ ਵਿਧਾਇਕ ਜਿਹੜੇ ਹੈ ਉਹ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਦਾ ਟਾਈਮ ਨਹੀਂ ਪਾਸ ਹੁੰਦਾ। ਜੇ ਭਾਈ ਟਾਈਮ ਨਹੀਂ ਪਾਸ ਹੁੰਦਾ ਤੇ ਤੁਸੀਂ ਅਸਤੀਫਾ ਦੇ ਦਿਓ। ਜਿਨ੍ਹਾਂ ਨੂੰ ਇਹ ਲੱਗਦਾ ਕਿ ਤਨਖਾਹ ਥੋੜ੍ਹੀ ਹੈ, ਆਪਾਂ ਇਹੀ ਕਰਦੇ ਹਾਂ ਨਾ ਕਾਮਨ, ਜਦੋਂ ਬੰਦਾ ਗੱਲ ਕਿਸੇ ਇੰਡਸਟਰੀ 'ਚ ਕੰਮ ਕਰਦਾ ਕੋਈ ਵੀ ਕਾਰਪੋਰੇਟ 'ਚ, ਜਦੋਂ ਉਹਨੂੰ ਲੱਗਦਾ ਕਿ ਮੇਰੀ ਸੈਲਰੀ ਘੱਟ ਆ ਬੰਦਾ ਰਿਜ਼ਾਈਨ ਕਰ ਜਾਂਦਾ। ਇਹਨਾਂ ਨੂੰ ਜਿਹੜੇ ਵਿਧਾਇਕਾਂ ਨੂੰ ਲੱਗਦਾ ਕਿ ਸਾਡੀ ਤਨਖਾਹ ਘੱਟ ਆ ਰਿਜ਼ਾਈਨ ਕਰ ਦਿਓ, ਆਪੇ ਹੋਰ ਲੋਕ ਆ ਕੇ ਉਹਨੇ ਥਾਂ 'ਤੇ ਸੇਵਾ ਕਰਨ। ਰੌਲਾ ਮਸਲਾ ਇਹ ਹੈ ਕਿ ਇਸ ਵੇਲੇ ਜਿਹੜੀ ਆ ਵਿਧਾਇਕੀ ਹੈ ਜਾਂ ਮੈਂਬਰ ਪਾਰਲੀਮੈਂਟ ਹੈ ਜਾਂ ਕੋਈ ਚੇਅਰਮੈਨ ਹੈ ਜਾਂ ਕੋਈ ਜ਼ਿਲ੍ਹਾ ਪ੍ਰੀਸ਼ਦ ਹੈ, ਪੰਚਾਇਤ ਹੈ, ਜੋ ਵੀ ਹੈ, ਇੰਨਾ ਕੁ ਖਾਣ ਦਾ ਘਰ ਬਣ ਚੁੱਕਿਆ, ਇੰਨਾ ਕੁ ਭ੍ਰਿਸ਼ਟ ਹੋ ਚੁੱਕਿਆ ਸਾਡਾ ਜਿਹੜਾ ਤੰਤਰ ਹੈ ਕਿ ਜੇਕਰ ਵਿਧਾਇਕ ਤਾਂ ਕਹਿੰਦਾ ਨਾ ਤਨਖਾਹ ਘੱਟ ਹੈ, ਮੈਂ ਕਹਿਣਾ ਕਿ ਉਲਟਾ ਜੇ ਇਹਨਾਂ ਕੋਲ ਲੱਖ ਰੁਪਏ ਤੁਸੀਂ ਮਹੀਨੇ ਦਾ ਵੀ ਲੈ ਲਓ ਨਾ ਫਿਰ ਵੀ ਪਾਰਟੀ ਦੀਆਂ ਟਿਕਟਾਂ ਵਿਕ ਜਾਣਗੀਆਂ। ਲੋਕ ਪਾਰਟੀ ਦੀਆਂ ਟਿਕਟਾਂ ਮੁੱਲ ਖਰੀਦ ਕੇ ਵਿਧਾਇਕ ਬਣਨਗੇ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਇਹ ਸੌਦਾ ਘਾਟੇ ਵਾਲਾ ਨਹੀਂ। ਜੀ ਜੀ ਬਿਲਕੁਲ ਜੀ।
ਤੇ ਜੀ ਪ੍ਰਵੀਨ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਡੇ ਨਾਲ ਜੁੜਨ ਲਈ ਇਸ ਖਬਰਾਂ ਦੇ ਪ੍ਰੋਗਰਾਮ ਦੇ ਵਿੱਚ ਜੀ। ਬਹੁਤ ਬਹੁਤ ਧੰਨਵਾਦ ਜੀ ਜੀ ਧੰਨਵਾਦ ਜੀ ਤੁਹਾਡਾ, ਪੂਰੀ ਟੀਮ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਹ ਸਨ ਪ੍ਰਵੀਨ ਸ਼ਰਮਾ ਜੀ, ਸਾਡੇ ਨਾਲ ਜੁੜੇ ਸੀ ਪੰਜਾਬ ਤੋਂ, ਭਾਰਤ ਤੋਂ, ਅਤੇ ਉੱਥੋਂ ਦੀਆਂ ਖਬਰਾਂ ਬਾਰੇ ਸਾਨੂੰ ਜਾਣੂ ਕਰਵਾਇਆ ਜੀ। ਅਤੇ ਹੁਣ ਲੈਂਦੇ ਜੀ ਤੁਹਾਡੇ ਤੋਂ ਸਾਰਿਆਂ ਤੋਂ ਇਜਾਜ਼ਤ ਇਸ ਖਬਰਾਂ ਦੇ ਪ੍ਰੋਗਰਾਮ ਦੇ ਵਿੱਚ। ਅਤੇ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਲੈ ਕੇ ਹਾਜ਼ਰ ਹੋਣਾ ਜੀ ਥੋੜ੍ਹੇ ਸਮੇਂ ਦੇ ਵਿੱਚ। ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।